ਨਮਸਕਾਰ ਦੋਸਤੋ, ਇਹ ਵਿਊਜ਼ ਜੋ ਤੁਸੀਂ ਦੇਖ ਰਹੇ ਹੋ, ਇਹ ਖੂਬਸੂਰਤ ਵਿਊਜ਼ ਇਹ ਆ ਮਿੰਚਰਾਬਾਦ ਤੋਂ ਜਦੋਂ ਅਸੀਂ ਹਵੇਲੀ ਲੱਖਾ ਨੂੰ ਆਉਂਦੇ ਹਾਂ ਤੇ ਹੈਡ ਸੁਲੇਮਾਨ ਕੀ ਤੋਂ ਥੋੜਾ ਪਹਿਲੇ ਜਦੋਂ ਬਾਰੇ ਕਾ ਪੁਲ ਅਸੀਂ ਕ੍ਰਾਸ ਕਰਦੇ ਹਾਂ ਔਰ ਇੱਕ ਮਸ਼ਹੂਰ ਟਾਊਨ ਹੈ ਅਮਰੂਕਾ ਦੇ ਆਪੋਜ਼ਿਟ ਦੇ ਇਹ ਵਿਊਜ਼ ਤੁਸੀਂ ਦੇਖ ਰਹੇ ਹੋ ਇਸ ਵੇਲੇ। ਔਰ ਇਸ ਵੇਲੇ ਅਸੀਂ ਪਾਕ ਇੰਡੀਆ ਬਾਰਡਰ ਉਸ ਤੋਂ ਤਕਰੀਬਨ ਅਗਰ ਅਸੀਂ ਮੈਕਸੀਮਮ ਵੀ ਕਰੀਏ ਤਾਂ 1 ਕਿਲੋਮੀਟਰ ਦੀ ਦੂਰੀ ਤੇ ਹੈ। ਸਾਡੇ ਰਾਈਟ ਸਾਈਡ ਤੇ ਦੋ ਨਹਿਰਾਂ ਪੈਰਲਲ ਨਾਲ ਚੱਲ ਰਹੀਆਂ। ਇੱਕ ਫੋਰਡਵਾ ਹੈ, ਫੋਰਡਵਾ ਤੋਂ ਅੱਗੇ ਸਾਦਕੀ ਹੈ। ਔਰ ਅਗਰ ਅਸੀਂ ਕਹੀਏ ਕਿ ਡਿਸਟ੍ਰਿਕਟ ਬਹਾਵਲ ਨਗਰ ਨੂੰ ਜਿਹੜੀਆਂ ਦੋ ਨਹਿਰਾਂ ਸੈਰਾਬ ਕਰਦੀਆਂ ਤੇ ਉਹ ਇਹੀ ਨਹਿਰਾਂ ਨੇ, ਇਸ ਤੋਂ ਇਲਾਵਾ ਹੋਰ ਕਿਤੋਂ ਹੋਰ ਪਾਣੀ ਨਹੀਂ ਆਉਂਦਾ। ਸਤਲੁਜ ਨਾਲ ਚੱਲ ਰਿਹਾ ਹੈ ਬਹਾਵਲ ਨਗਰ ਔਰ ਪਾਕਪਤਨ ਦੇ ਸਰਹੱਦ ਦੇ ਵਿਚਕਾਰ, ਲੇਕਿਨ ਉਹਦਾ ਅੱਗੇ ਫਿਰ ਚਲਾ ਜਾਏਗਾ ਹੈਡ ਲੁੱਡਣ ਤੱਕ। ਉੱਥੋਂ ਕੁਝ ਨਹਿਰਾਂ ਨਿਕਲਣਗੀਆਂ ਔਰ ਅੱਗੇ ਜਾ ਕੇ ਫਿਰ ਇਹ ਦਰਿਆ ਸਿੰਧ ਦਾ ਹਿੱਸਾ ਬਣ ਜਾਂਦਾ ਹੈ। ਬੜੇ ਖੂਬਸੂਰਤ ਇਸ ਟਾਈਮ ਵਿਊਜ਼ ਤੁਹਾਨੂੰ ਜੋ ਨਜ਼ਰ ਆ ਰਹੇ ਨੇ, ਜਿਵੇਂ ਅਸੀਂ ਪਹਿਲੇ ਦੱਸ ਰਹੇ ਹਾਂ। ਔਰ ਜਿਹੜੇ ਤੁਹਾਨੂੰ ਸਾਈਡਾਂ ਤੇ ਨਜ਼ਰ ਆ ਰਹੇ ਨੇ, ਇਹਨੂੰ ਸਰਕੰਡਾ ਉਰਦੂ ਦੇ ਵਿੱਚ ਬੋਲਿਆ ਜਾਂਦਾ ਹੈ। ਸਾਡੀ ਮਕਾਮੀ ਜ਼ਬਾਨ ਪੰਜਾਬੀ ਦੇ ਵਿੱਚ ਇਹਨਾਂ ਨੂੰ ਬੂਟੇ ਬੋਲਿਆ ਜਾਂਦਾ ਹੈ। ਸੋ ਬੂਟੇ ਹਿੰਦੀ ਉਰਦੂ ਦੇ ਵਿੱਚ ਕਈ ਤਰ੍ਹਾਂ ਦੀਆਂ ਚੀਜ਼ਾਂ ਨੂੰ ਕਿਹਾ ਜਾਂਦਾ ਹੈ, ਲੇਕਿਨ ਮਖਸੂਸ ਇੱਥੋਂ ਦੀ ਜ਼ਬਾਨ ਦੇ ਵਿੱਚ ਬੂਟਾ ਅਗਰ ਕਿਹਾ ਜਾਂਦਾ ਹੈ ਤਾਂ ਇਹ ਹੀ ਜਿਹੜਾ ਸਾਰ ਵਾਲਾ ਬੂਟਾ ਹੁੰਦਾ ਹੈ ਇਹੀ ਹੁੰਦਾ। ਪੁਰਾਣੇ ਵਕਤਾਂ ਦੇ ਵਿੱਚ ਇਹੀ ਬੂਟੇ ਜਦੋਂ ਵੱਡੇ ਹੁੰਦੇ ਸੀ, ਇਹਦੇ ਅੰਦਰ ਇੱਕ ਕਾਨਾ ਹੁੰਦਾ, ਇੱਕ ਲੱਕੜੀ ਟਾਈਪ, ਉਹ ਪੱਕਦਾ ਸੀ। ਅਗਰ ਤੁਸੀਂ ਕਾਨਾ ਦੇਖਣਾ ਹੋਵੇ ਤੇ ਪਤਲਾ ਕਮਾਦ ਜਿਹੜਾ ਅੱਜ ਕੱਲ੍ਹ ਆ ਰਹੀ ਹੈ ਉਸ ਨੂੰ ਥੋੜਾ ਜਿਹਾ ਪਤਲਾ ਕਰੀਏ ਤੇ ਉਹ ਕਾਨਾ ਬਣੇਗਾ। ਇਹਨਾਂ ਕਾਨਿਆਂ ਦੀਆਂ ਹੀ ਛੱਤਾਂ ਬਣਦੀਆਂ ਸੀ। ਛੱਤ ਜਿਹੜੇ ਸੀ ਕਿਸੇ ਹੋਰ ਚੀਜ਼ ਦਾ ਲੱਕੜੀ ਦੀ ਸਪੋਰਟ ਹੁੰਦੀ ਸੀ ਥੱਲੇ, ਔਰ ਉੱਪਰ ਪੱਤਲ ਜਿਹੜੀ ਹੁੰਦੀ ਸੀ ਉਹ ਇਹਨਾਂ ਕਾਨਿਆਂ ਦੀ ਹੁੰਦੀ ਸੀ। ਸੋ ਪੰਜਾਬ ਦੇ ਅੰਦਰ ਜਿਤਨੀਆਂ ਵੀ ਛੱਤਾਂ ਪੁਰਾਣੇ ਵੇਲਾ ਦੀਆਂ ਸਾਨੂੰ ਮਿਲਦੀਆਂ, ਅੱਜ ਤੋਂ ਕੋਈ 400-500 ਸਾਲ ਪਹਿਲੇ ਦੀਆਂ, ਉਹ ਇਹਨਾਂ ਦੇ ਨਾਲ ਹੀ ਬਣਦੀਆਂ ਸੀ। ਉਸ ਤੋਂ ਬਾਅਦ ਫਿਰ ਲੱਕੜੀ ਆਈ, ਫਿਰ ਉਸ ਤੋਂ ਬਾਅਦ ਇੱਟ ਆਉਂਦੀ, ਟਾਇਲ ਆਉਂਦੀ, ਲੇਕਿਨ ਸਟਾਰਟ ਇਹਨਾਂ ਦਾ ਦਿੱਤਾ ਹੋਇਆ। ਨਾਲ ਬਾਰਡਰ ਹੈ ਔਰ ਬਾਰਡਰ ਦਾ ਅਗਰ ਨਹਿਰਾਂ ਅਸੀਂ ਕ੍ਰਾਸ ਕਰੀਏ ਤਾਂ ਉਸ ਤੋਂ ਅੰਦਰ ਕੋਈ 3-4 ਏਕੜ ਪਰੇ ਨਾਲ ਬਾਰਡਰ ਚੱਲ ਰਹੀ ਹੈ। ਅਗਰ ਹੈਡ ਸੁਲੇਮਾਨ ਕੀ ਆਏਗੀ, ਹੈਡ ਸੁਲੇਮਾਨ ਕੀ ਦੇ ਵਿਊਜ਼ ਵੀ ਤੁਹਾਨੂੰ ਦਿਖਾਵਾਂਗੇ। ਔਰ ਇਹ ਪਹਿਲੇ ਖੂਬਸੂਰਤ ਮੰਜ਼ਰ ਇਹ ਤੁਸੀਂ ਦੇਖੋ, ਚਾਰ ਚੁਫੇਰੇ ਢਕਿਆ ਰੋਡ ਪੌਦਿਆਂ ਦੇ ਨਾਲ ਔਰ ਇਹਨਾਂ ਦਰਖਤਾਂ ਦੇ ਨਾਲ। ਥੋੜਾ ਜਿਹਾ ਹੋਰ ਦੱਸਦੇ ਜਾਈਏ ਕਿ ਬਾਜ਼ ਲੋਕ ਜਿਹੜੇ ਇੰਡੀਅਨ ਪੰਜਾਬ ਤੋਂ ਹਨ ਜਾਂ ਇੰਡੀਅਨ ਪੰਜਾਬ ਤੋਂ ਅੱਗੇ ਉਹ ਕੈਨੇਡਾ, ਯੂਕੇ, ਅਮਰੀਕਾ ਉਹਨਾਂ ਮੁਲਕਾਂ ਦੇ ਵਿੱਚ ਗਏ, ਉਹਨਾਂ ਦਾ ਕੁਐਸਚਨ ਹੁੰਦਾ ਹੈ ਕਿ ਸਾਨੂੰ ਇੰਡੀਅਨ ਸਾਈਡ ਦਾ ਥੋੜਾ ਜਿਹਾ ਵਿਊ ਵੀ ਦਿੱਤਾ ਕਰੋ, ਜਗਰਾਫੀਆ ਜਿਹੜਾ ਹੈ ਸਾਨੂੰ ਉਸ ਦਾ ਪਤਾ ਚੱਲੇ। ਤੇ ਅਸੀਂ ਤੁਹਾਨੂੰ ਦੱਸਦੇ ਜਾਈਏ ਕਿ ਹੈਡ ਸੁਲੇਮਾਨ ਕੀ ਦੇ ਨਾਲ ਦਾ ਏਰੀਆ ਜਿਹੜਾ ਹੈ ਬਿਲਕੁਲ ਇੱਥੋਂ ਕੋਈ 7-8 ਕਿਲੋਮੀਟਰ ਤੇ ਫਾਜ਼ਿਲਕਾ ਸਿਟੀ ਮਸ਼ਹੂਰ, ਜਿਹੜਾ ਪਹਿਲੇ ਤਹਿਸੀਲ ਸੀ ਫੈਰੋਜ਼ਵਾਲਾ ਦੀ ਪਾਰਟੀਸ਼ਨ ਦੇ ਵੇਲੇ, ਹੁਣ ਡਿਸਟ੍ਰਿਕਟ ਹੈ, ਵੱਡਾ ਸ਼ਹਿਰ ਹੈ। ਔਰ ਇੱਥੋਂ ਦੀ ਬਹੁਤ ਸਾਰੀ ਜਿਹੜੀ ਵੱਟੂ ਫੈਮਿਲੀ ਹੈ, ਬੋਦਲਾ ਫੈਮਿਲੀ ਹੈ, ਉਸ ਤੋਂ ਇਲਾਵਾ ਅਗਰ ਅਸੀਂ ਦੇਖੀਏ ਤੇ ਜੋਈਆ ਫੈਮਿਲੀ ਹੈ, ਇਹ ਸਾਰੇ ਮਾਈਗ੍ਰੇਟ ਕਰਕੇ ਜ਼ਿਆਦਾਤਰ ਇੱਥੋਂ ਫੈਰੋਜ਼ਵਾਲਾ ਦੇ ਵਿੱਚੋਂ ਹੀ ਆਏ ਸੀ। ਉਸ ਵੇਲੇ ਦਾ ਜਿਹੜਾ ਫਾਜ਼ਿਲਕਾ ਸੀ, ਅੱਜ ਜੋ ਡਿਸਟ੍ਰਿਕਟ ਹੈ, ਉਸ ਵੇਲੇ ਦੀ ਤਹਿਸੀਲ ਸੀ, ਜ਼ਿਆਦਾ ਮਾਈਗ੍ਰੇਸ਼ਨ ਇੱਥੋਂ ਹੋਈ ਹੈ ਕਿਉਂਕਿ ਮੁਸਲਿਮ ਆਬਾਦੀ ਦਾ ਇੱਕ ਗੜ੍ਹ ਸੀ। ਉਹ ਖਾਸ ਕਰ ਵੱਟੂ ਫੈਮਿਲੀ ਜਿਹੜੀ ਸੀ ਫਾਜ਼ਿਲਕਾ ਦੇ ਵਿੱਚ, ਉਹਨਾਂ ਦਾ ਇੱਕ ਗੜ੍ਹ ਸੀ। ਉੱਥੋਂ ਜਿਤਨੇ ਵੀ ਲੋਕ ਮਾਈਗ੍ਰੇਟ ਕਰਕੇ ਆਏ ਉਹ ਜ਼ਿਆਦਾਤਰ ਆਏ ਹਵੇਲੀ ਲੱਖਾ ਦੇ ਵਿੱਚ ਔਰ ਪਾਕਪਤਨ ਅੱਗੇ ਗਏ, ਔਰ ਬਹੁਤ ਸਾਰਾ ਹਿੱਸਾ ਜਿਹੜਾ ਉਹਨਾਂ ਦਾ ਸੀ ਉਹ ਮਿੰਚਰਾਬਾਦ ਵੀ ਆਇਆ। ਸੋ ਇਹ ਹੈਡ ਸੁਲੇਮਾਨ ਕੀ ਸਾਨੂੰ ਸਾਹਮਣੇ ਬਿਲਕੁਲ ਅਸੀਂ ਪਹੁੰਚ ਚੁੱਕੇ ਹਾਂ। ਇਹ ਹੈ ਫਿਸ਼ ਪੁਆਇੰਟ, ਮਤਲਬ ਇੱਥੇ ਲੋਕਾਂ ਨੇ ਫਿਸ਼ ਪੁਆਇੰਟ ਬਣਾਏ ਔਰ ਅੱਜ ਕੱਲ੍ਹ ਇੱਥੇ ਬਹੁਤ ਜ਼ਿਆਦਾ ਲੋਕਾਂ ਦਾ ਆਉਣਾ ਹੁੰਦਾ ਹੈ। ਇੱਕ ਪਿਕਨਿਕ ਪੁਆਇੰਟ ਦੇ ਤੌਰ ਤੇ ਇਹ ਇਸ ਨੂੰ ਬਣਾ ਦਿੱਤਾ ਗਿਆ ਹੈ। ਔਰ ਇੱਥੇ ਚੂँकि ਸਵੇਰ ਦਾ ਇਸ ਵੇਲੇ ਟਾਈਮ ਹੈ, ਸਵੇਰੇ ਕੋਈ 7:15 7:30 ਦਾ ਟਾਈਮ ਹੈ, ਅਜੇ ਸ਼ਾਪਸ ਨਹੀਂ ਖੁੱਲੀਆਂ, ਲੇਕਿਨ ਬੜਾ ਖੂਬਸੂਰਤ ਮਾਹੌਲ ਹੁੰਦਾ ਹੈ। ਜਦੋਂ ਦੁਪਹਿਰ 12 ਵਜਦੇ ਆ ਉਸ ਤੋਂ ਬਾਅਦ ਲੋਕ ਆਉਣਾ ਸ਼ੁਰੂ ਹੋ ਜਾਂਦੇ ਔਰ ਹਨੇਰਾ ਪੈਂਦੇ ਤੱਕ, ਸ਼ਾਮ ਗਏ ਤੱਕ ਇੱਥੇ ਬੜਾ ਖੂਬਸੂਰਤ ਮੰਜ਼ਰ ਹੁੰਦਾ ਹੈ। ਫਰੰਟ ਤੇ ਹੈ ਹੈਡ ਸੁਲੇਮਾਨ ਕੀ। ਹੈਡ ਸੁਲੇਮਾਨ ਕੀ ਦੀ ਹਿਸਟਰੀ ਵੀ ਸ਼ਾਰਟਲੀ ਤੁਹਾਨੂੰ ਅਸੀਂ ਦੱਸਦੇ ਹਾਂ। ਜੀ ਹੈਡ ਸੁਲੇਮਾਨ ਕੀ, ਜਿਵੇਂ ਕਿ ਮੈਂ ਪਹਿਲੇ ਦੱਸ ਰਿਹਾ ਸੀ,
ਹੈਡ ਸੁਲੇਮਾਨ ਕੀ ਬਣਾਇਆ ਜਾਂਦਾ ਹੈ ਕਿ 1923-24 ਤੋਂ ਲੈ ਕੇ ਕੋਈ 27-28 ਤੱਕ। ਔਰ ਇਸ ਵੇਲੇ ਜੋ ਤੁਸੀਂ ਵਿਊਜ਼ ਦੇਖ ਰਹੇ ਹੋ, ਰਾਈਟ ਸਾਈਡ ਤੋਂ ਦਰਿਆ ਸਤਲੁਜ ਆ ਰਿਹਾ ਹੈ ਔਰ ਲੈਫਟ ਸਾਈਡ ਤੇ ਇਹ ਥੱਲੇ ਗਿਰ ਰਹੀ ਹੈ। ਇਹਦੇ ਚ ਦੋ ਨਹਿਰਾਂ ਜਿਹੜੀਆਂ ਬਹਾਵਲ ਨਗਰ ਨੂੰ ਸਰਾਬ ਕਰਦੀਆਂ, ਜਿਨ੍ਹਾਂ ਦਾ ਜ਼ਿਕਰ ਮੈਂ ਪਹਿਲੇ ਕੀਤਾ, ਫੋਰਟ ਵਾਰ ਸਾਦਕਿਆ, ਉਹ ਨਾਲ ਚੱਲਣਗੀਆਂ, ਪੂਰੇ ਡਿਸਟ੍ਰਿਕਟ ਬਹਾਵਲ ਨਗਰ ਨੂੰ ਸਰਾਬ ਕਰਦੀਆਂ। ਉਸ ਤੋਂ ਇਲਾਵਾ ਇੱਥੋਂ ਅੱਗੇ ਚੱਲ ਕੇ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਨਹਿਰ ਆਏਗੀ ਪਾਕਪਤਨ ਨਹਿਰ, ਬੜੀ ਮਸ਼ਹੂਰ ਨਹਿਰ ਹੈ। ਇਹ ਡਿਸਟ੍ਰਿਕਟ ਪਾਕਪਤਨ ਦੇ ਨਾਲ ਅੱਗੇ ਫਿਰ ਬੂਰੇਵਾਲਾ ਤੱਕ ਦੀ ਜਿਹੜੀਆਂ ਜ਼ਮੀਨਾਂ ਹਨ, ਉਹ ਤੋਂ ਛੋਟੀਆਂ ਨਹਿਰਾਂ ਨਿਕਲਦੀਆਂ ਹਨ, ਉਹਨਾਂ ਨੂੰ ਇਹ ਸਰਾਬ ਕਰਦੇ ਨੇ। ਇਸ ਅਗਰ ਅਸੀਂ ਹੈਡਵਰਕਸ ਨੂੰ ਦੇਖੀਏ ਤੇ ਇਹਦੇ ਇੱਕ ਸਾਈਡ ਤੇ ਡਿਸਟ੍ਰਿਕਟ ਉਗਾੜਾ ਹੈ ਔਰ ਦੂਸਰੀ ਸਾਈਡ ਤੇ ਡਿਸਟ੍ਰਿਕਟ ਬਹਾਵਲ ਨਗਰ ਹੈ। ਬੜਾ ਪੁਰਾਣਾ ਅਸੀਂ ਕਹੀਏ ਹੈਡ ਹੈ ਔਰ ਅਜੇ ਵੀ ਇਸ ਦੀ ਕੁਝ ਪਿਛਲੇ ਦਿਨੋਂ ਮੇਨਟੇਨੈਂਸ ਕੀਤੀ ਗਈ ਸੀ, ਕੋਈ 3-4 ਸਾਲ ਪਹਿਲੇ, ਔਰ ਅਜੇ ਆਪਣੀ ਖੂਬਸੂਰਤ ਹਾਲਤ ਦੇ ਵਿੱਚ ਖੜਾ ਹੈ। ਬਹੁਤ ਸਾਰੇ ਲੋਕ ਇੱਥੋਂ ਬਹੁਤ ਦੂਰੋਂ ਇਸ ਨੂੰ ਦੇਖਣ ਆਉਂਦੇ ਆ ਔਰ ਇੱਕ ਬਹੁਤ ਅੱਛਾ ਪਿਕਨਿਕ ਪੁਆਇੰਟ ਉਹ ਵੀ ਬਣ ਚੁੱਕਾ ਹੈ। ਚਾਰ ਚਫੇਰੇ ਪਾਣੀ ਨਜ਼ਰ ਆਉਂਦਾ ਹੈ ਔਰ ਇਹ ਪਾਣੀ ਮਜ਼ੀਦ ਨਜ਼ਰ ਆਉਂਦਾ ਅਗਰ ਪਾਕਿਸਤਾਨੀ ਸਾਈਡ ਤੋਂ ਦਰਿਆ ਸਤਲੁਜ ਨੂੰ ਸੇਲ ਨਾ ਕਰ ਦਿੱਤਾ ਜਾਂਦਾ ਇੰਡਸ ਵਾਟਰ ਟ੍ਰੀਟੀ ਦੇ ਤਹਿਤ। ਇਸ ਦੇ ਵਿੱਚ ਜਿੰਨਾ ਪਾਣੀ ਆ ਰਿਹਾ ਹੈ, ਇਹ ਦਰਿਆ ਚਨਾਬ ਦੇ ਵਿੱਚੋਂ ਜਿਹੜੀਆਂ ਦੋ ਨਹਿਰਾਂ ਕੱਢੀਆਂ ਗਈਆਂ ਸੀ ਔਰ ਰਾਵੀ ਦੇ ਉੱਪਰੋਂ ਇਹਨਾਂ ਨੂੰ ਲਗਾਇਆ ਗਿਆ ਸੀ। ਕੁਝ ਉਸ ਪਾਣੀ ਦਾ ਹਿੱਸਾ ਰਾਵੀ ਦੇ ਵਿੱਚ ਚਲਾ ਜਾਂਦਾ ਹੈ ਔਰ ਬਾਕੀ ਬਚਿਆ ਹੋਇਆ ਹਿੱਸਾ ਉਹ ਦਰਿਆ ਸਤਲੁਜ ਨੂੰ ਦੇ ਦਿੱਤਾ ਗਿਆ ਔਰ ਦਰਿਆ ਸਤਲੁਜ ਦੇ ਵਿੱਚੋਂ ਅੱਗੇ ਫਿਰ ਨਹਿਰਾਂ ਕੱਢ ਕੇ ਤੇ ਏਰੀਆ ਸਰਾਬ ਕੀਤਾ। टाल टैक्स हैड सुलेमान की। अस्सलाम वालेकुम। सारी जगह पे दिल्ली लिखा होता है। हाँ, ये हवेली है। हवेली लगा सर अभी सोने तो बनानी सर एक ਇਹ ਹੈ ਨਹਿਰ ਪਾਕਪਤਨ ਜਿਸ ਦਾ ਜ਼ਿਕਰ ਕਰ ਰਹੇ ਸੀ। ਇਸ ਦੇ ਉੱਤੇ ਹੀ ਹੈਡ ਕੁਮਾਰੀ ਵਾਲਾ ਉਹ ਬਣਾਇਆ ਗਿਆ ਹੈ ਔਰ ਇਹ ਪਾਕਪਤਨ ਔਰ ਅੱਗੇ ਬੂਰਾ ਵਾਲਾ